3800 ਕਾਮੇ ਜਿਹੜੇ ਕਹਿੰਦੇ ਵੀ ਅੱਜ ਹੜਤਾਲ ਕਰਨਗੇ ਮੁਲਕ ਦੀ ਸਭ ਤੋਂ ਵੱਡੀ ਜਿਹੜੀ ਮੀਟ ਪੈਕਿੰਗ ਪਲਾਂਟਸ ਆ ਉਹਨਾਂ ਦੇ ਵਿੱਚ। ਕਹਿੰਦੇ ਵੀ ਬੀਫ ਦੇ ਆਲਰੇਡੀ ਤੇ ਮੀਟ ਦੇ ਜਿਹੜੇ ਪ੍ਰਾਈਸਿਸ ਆ ਉਹ ਖਾਸੇ ਜਿਹੜੇ ਉਹ ਵਧੇ ਹੋਏ ਆ। ਅਰਜਨਟੀਨਾ ਤੋਂ ਸਸਤਾ ਜਿਹੜਾ ਫੂਡ ਆ ਉਹ ਮੰਗਾਇਆ ਜਿਹੜਾ ਜਾ ਰਿਹਾ ਆ ਇਹ ਪ੍ਰਾਈਸਿਸ ਨੂੰ ਘਟਾਉਣ ਦੇ ਲਈ। ਪਰ ਜਿਹੜੇ ਅਮਰੀਕਾ ਦੇ ਬੀਫ ਪ੍ਰੋਡਿਊਸਰ ਹੈਗੇ ਆ ਉਹ ਇਹ ਕਹਿ ਰਹੇ ਆ ਵੀ ਤੁਸੀਂ ਤਾਂ ਸਾਡੇ ਨਾਲ ਧੱਕਾ ਕਰ ਰਹੇ ਆ, ਅਸੀਂ ਤਾਂ ਅਮਰੀਕਾ ਫਸਟ ਤੁਹਾਡੇ ਮੂੰਹੋਂ ਜਿਹੜੇ ਉਹ ਸੁਣਦੇ ਰਹੇ ਆ ਤੇ ਪਰ ਕੰਮ ਜਿਹੜਾ ਤੁਸੀਂ ਫੇਰ ਅਮਰੀਕਾ ਵਾਲਿਆਂ ਦੇ ਉਲਟ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਵੀ ਬਾਹਰੋਂ ਸਸਤਾ ਜਿਹੜਾ ਉਹ ਭੋਜਨ ਆ ਉਹ ਮੰਗਵਾ ਕੇ। ਪਰ ਇਹ ਆ ਵੀ ਕਹਿੰਦੇ ਵੀ ਹੁਣ ਸਾਨੂੰ ਪ੍ਰਸ਼ਾਸਨ ਕਹਿੰਦਾ ਵੀ ਸਾਨੂੰ ਹੁਣ ਬੈਲੈਂਸ ਕਰਨਾ ਪੈਣਾ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ, ਇੱਥੇ ਵਾਲਾ ਕੋਈ ਫਿਰ ਇੰਨਾ ਮਹਿੰਗਾ ਖਰੀਦ ਨਹੀਂ ਪਾਉਂਦਾ। ਸੋ JBS USA ਬੀਫ ਪਲਾਂਟ ਜਿਹੜਾ ਆ ਉਹ ਵਾਲੇ ਜਿਹੜੇ ਕੋਲੋਰਾਡੋ ਦੇ ਵਿੱਚ ਆ ਉਹ ਕਹਿੰਦੇ ਵੀ ਅੱਜ ਸਟ੍ਰਾਈਕ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ 1980 ਤੋਂ ਬਾਅਦ ਦੇ ਵਿੱਚ, ਉਸ ਦਸ਼ਕ ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਇਹ USA ਦਾ ਬੀਫ ਜਿਹੜਾ ਸਲੌਟਰ ਹਾਊਸ ਆ ਉੱਥੇ ਵਾਕਆਊਟ ਹੋਊਗਾ। ਸਵਿਫਟ ਬੀਫ ਕੋ ਜਿਹੜੀ ਗ੍ਰੀਲੀ ਦੇ ਵਿੱਚ ਉੱਥੇ ਕਹਿੰਦੇ ਵੀ ਇਹਨਾਂ ਨੇ ਸਟ੍ਰਾਈਕ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ। ਸੋ 75 ਸਾਲਾਂ ਦੇ ਵਿੱਚ ਸਭ ਤੋਂ ਘੱਟ ਜਿਹੜੇ ਆંકੜੇ ਇਸ ਟਾਈਮ ਆਏ ਨੇ US ਦੀ ਕੈਟਲ ਪ੍ਰੋਡਕਸ਼ਨ ਦੇ। ਜਨਵਰੀ 1 ਦੀ ਇਨਵੈਂਟੋਰੀ ਦੱਸਦੀ ਆ ਵੀ 86.2 ਮਿਲੀਅਨ ਐਨੀਮਲ ਨੇ ਜੋ ਕਿ ਪਿਛਲੇ ਸਾਲ ਦੇ ਨਾਲੋਂ 1% ਘੱਟ ਹੈਗੇ ਆ। ਬੀਫ ਦੇ ਪ੍ਰਾਈਸਿਸ ਜਿਹੜੀ ਇਕਨੋਮਿਕ ਐਂਗਜ਼ਾਇਟੀ ਇਸ ਟਾਈਮ ਲੋਕਾਂ ਦੇ ਵਿੱਚ ਬਣੀ ਪਈ ਆ, ਖਾਸ ਕਰਕੇ ਜਿੱਦਾਂ ਦੱਸਿਆ ਵੀ ਅਰਜਨਟੀਨਾ ਦੀ ਟ੍ਰੇਡ ਡੀਲ ਦੇ ਨਾਲ ਉਹਦੇ ਬਾਬਤ ਜਿਹੜਾ ਉਹ ਬਣਿਆ ਪਿਆ ਆ। ਨਬਰਾਸਕਾ ਦੇ ਲੈਕਸਿੰਗਟਨ ਦੇ ਵਿੱਚ ਇੱਕ ਮੀਟ ਪੈਕਿੰਗ ਪਲਾਂਟ ਆ ਜਨਵਰੀ ਮਹੀਨੇ ਦੇ ਵਿੱਚ ਬੰਦ ਹੋ ਗਿਆ ਸੀ, ਜਿੱਥੇ ਕਹਿੰਦੇ ਵੀ ਉਸ ਸ਼ਹਿਰ ਦਾ ਜਿਹੜਾ ਇਕਨੋਮਿਕ ਲੋਕਲ ਇਕਨੋਮੀ ਤੇ ਜਿਹੜੀ ਕਮਿਊਨਿਟੀ ਆ ਉਸ ਦੇ ਉੱਤੇ ਬਹੁਤ ਭੈੜਾ ਅਸਰ ਪਾਇਆ ਸੀ। ਹੁਣ ਜਿਹੜਾ ਗ੍ਰੀਲੀ ਦਾ ਇਹ ਪਲਾਂਟ ਹੈਗਾ ਆ ਹਰਜੋਤ ਸਿੰਘ ਜੀ, ਜਿੱਥੇ ਅੱਜ ਵਾਕਆਊਟ ਇਹਨਾਂ ਨੇ ਕਰਨਾ ਆ, ਵੀ ਇਹ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। 99% ਉਸ ਯੂਨੀਅਨ ਦੇ ਜਿਹੜੇ ਕਾਮੇ ਆ ਉਹਨਾਂ ਨੇ ਹਾਮੀ ਭਰੀ ਸੀਗੀ ਵੀ ਹਾਂ ਭਾਈ ਆਪਾਂ ਨੂੰ ਜਿਹੜੀ ਸਟ੍ਰਾਈਕ ਆ ਉਹ ਕਰਨੀ ਚਾਹੀਦੀ ਆ। ਇਹ JBS USA ਦੇ ਅੰਡਰ ਜਿਹੜਾ ਚੱਲਦਾ ਪਲਾਂਟ ਹੈਗਾ ਆ। ਸੋ ਇਹਨਾਂ ਦੀਆਂ ਜਿਹੜੀਆਂ ਮੰਗਾਂ ਇਸ ਪਾਸੇ ਵੱਲ ਨੂੰ ਹੀ ਜਿਹੜੀਆਂ ਉਹ ਹੈਗੀਆਂ ਆ ਵੀ ਸਾਡੇ ਕਿਤੇ ਨਾ ਕਿਤੇ ਬੀਫ ਇੰਡਸਟਰੀ ਦਾ ਵੀ ਜਿਹੜਾ ਉਹ ਧਿਆਨ ਆ ਉਹ ਉੱਧਰ ਰੱਖਿਆ ਜਿਹੜਾ ਉਹ ਜਾਵੇ। ਕੰਪਨੀ ਕਹਿ ਰਹੀ ਆ ਵੀ ਅਸੀਂ ਪੂਰੇ ਕੰਪਲਾਇੰਸ ਦੇ ਨਾਲ ਫੈਡਰਲ ਤੇ ਸਟੇਟ ਲੇਬਰ ਇੰਪਲੋਇਮੈਂਟ ਲਾਜ਼ ਦੇ ਨਾਲ ਕੰਮ ਜਿਹੜਾ ਆ ਉਹ ਕਰ ਰਹੇ ਹੈਗੇ ਆ। ਪਰ ਕਾਮੇ ਜਿਹੜੇ ਇਸ ਟਾਈਮ ਕਹਿ ਰਹੇ ਆ ਵੀ ਇਹ ਜਿਹੜੀ ਸਿਚੁਏਸ਼ਨ ਸਾਡੇ ਲਈ ਬੈਡ ਜਿਹੜੀ ਉੱਥੇ ਚੱਲ ਰਹੀ ਆ ਤੇ ਸਾਡੇ ਕੰਮਕਾਰ ਦੀਆਂ ਕੰਡੀਸ਼ਨਸ ਦੇ ਵਿੱਚ, ਤਨਖਾਹਾਂ ਦੇ ਵਿੱਚ ਤੇ ਹੋਰ ਚੀਜ਼ਾਂ ਦੇ ਵਿੱਚ ਜਿਹੜਾ ਸੁਧਾਰ ਆ ਉਹ ਹੋਣਾ ਚਾਹੀਦਾ ਹੈ।